ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਰਾਹੀਂ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN, ਜਾਦੂ, roku, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਸਿੱਖ ਕੌਮ ਸਾਹਮਣੇ ਇੱਕ ਗੰਭੀਰ ਮਸਲਾ ਆਇਆ ਸੀ ਜਿਹੜਾ ਕਿ ਸਿੱਖ ਐਨਸਾਈਕਲੋਪੀਡੀਆ ਭਾਈ ਕਾਨ ਸਿੰਘ ਨਾਭਾ ਦੀ ਰਚਨਾ ਮਹਾਨ ਕੋਸ਼, ਉਹਦੇ ਵਿੱਚ ਕਾਫੀ ਗਲਤੀਆਂ ਪਾਈਆਂ ਗਈਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦਾ ਨੋਟਿਸ ਲਿਆ ਗਿਆ। ਸਿੱਖਾਂ ਦੇ ਵਿੱਚ ਇੱਕ ਰੋਹ ਦੀ ਲਹਿਰ ਆਈ ਅਤੇ ਜਿਹੜੀ ਫਿਰ ਇਹ ਮਹਾਨ ਕੋਸ਼ ਪੰਜਾਬੀ ਯੂਨੀਵਰਸਿਟੀ ਵੱਲੋਂ ਜੋ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਉਹਦੇ 'ਤੇ ਪਿਛਲੇ ਦਿਨੀ ਰੋਕ ਲਗਾਈ ਗਈ ਹੈ। ਸੋ ਅੱਜ ਦਾ ਜਿਹੜਾ ਸਾਡਾ ਇਸ਼ੂ ਹੈਗਾ ਗੱਲਬਾਤ ਦਾ ਉਹ ਇਹੀ ਹੈ ਕਿ ਜਿੱਥੋਂ ਸਿੱਖਾਂ ਦੇ ਐਨਸਾਈਕਲੋਪੀਡੀਆ ਦੇ ਵਿੱਚ ਮਹਾਨ ਕੋਸ਼ ਦੇ ਵਿੱਚੋਂ ਰੈਫਰੈਂਸਿਸ ਲੈ ਕੇ ਸਾਡੇ ਧਰਮ ਦੇ ਨਾਲ, ਸਾਡੇ ਇਤਿਹਾਸ ਦੇ ਨਾਲ ਜੁੜਨਾ ਹੈ, ਉੱਥੇ ਜੇ ਗਲਤੀਆਂ ਨੇ ਤਾਂ ਉਹਦਾ ਕਾਰਨ ਕੀ ਹੈ, ਇਹਦੇ ਪਿੱਛੇ ਕੌਣ ਹੈ, ਇਹਦੀਆਂ ਅਸੀਂ ਜਿਹੜੇ ਇਹਦੇ ਜਵਾਬ ਨੇ ਉਹ ਅੱਜ ਲੱਭਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਇਸ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਤੁਹਾਡਾ ਧੰਨਵਾਦ, ਤੁਹਾਡੇ ਸਰੋਤਿਆਂ ਦਾ ਧੰਨਵਾਦ। ਮੇਰੀ ਗੱਲ ਸੁਣਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਰੋਤਿਆਂ ਨੂੰ ਬੜੇ ਸਤਿਕਾਰ ਪਿਆਰ ਦੇਣਾ ਜੀ। ਡਾਕਟਰ ਢਿੱਲੋਂ, ਸਾਰਿਆਂ ਤੋਂ ਪਹਿਲਾਂ ਮੈਂ ਮਹਾਨ ਕੋਸ਼ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਕਿਉਂਕਿ ਜਦੋਂ ਅਸੀਂ ਸਿੱਖ ਜਗਤ ਦੀ ਗੱਲ ਕਰਦੇ ਹਾਂ ਤਾਂ ਆਮ ਸਿੱਖ ਸੰਗਤ ਨੂੰ, ਸਾਡੇ ਦਰਸ਼ਕਾਂ ਨੂੰ, ਆਮ ਲੋਕਾਂ ਨੂੰ ਕਈ ਵਾਰ ਨਹੀਂ ਸਮਝ ਆਉਂਦਾ ਵੀ ਕੀ ਹੋ ਰਿਹਾ ਹੈ ਤੇ ਖਬਰਾਂ ਦੇ ਵਿੱਚ ਜਿੰਨਾ ਕੁ ਆਉਂਦਾ ਉਹਨਾਂ ਕੀ ਪਤਾ ਲੱਗਦਾ। ਸਿੱਖਾਂ ਦੇ ਲਈ ਮਹਾਨ ਕੋਸ਼ ਦੀ ਅਹਿਮੀਅਤ ਕੀ ਹੈਗੀ ਹੈ, ਸਾਰਿਆਂ ਤੋਂ ਪਹਿਲਾਂ ਤਾਂ ਇਹ ਗੱਲ, ਤੇ ਸੈਕੰਡਲੀ ਫਿਰ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਨ ਕੋਸ਼ ਦੇ ਵਿੱਚ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਉਹਦੇ ਵਿੱਚ ਕਾਫੀ ਗਲਤੀਆਂ ਪਾਈਆਂ ਗਈਆਂ ਨੇ ਤੇ ਫਿਰ ਉਹਦਾ ਵਾਪਸ ਲਿਆ ਜਾਣਾ, ਇਹ ਸਾਰਾ ਘਟਨਾਕ੍ਰਮ ਕੀ ਹੈਗਾ? ਇਹ ਕੀ ਇਹਦੇ ਪਿੱਛੇ ਕੋਈ ਸਿਆਸਤ ਹੈਗੀ ਹੈ, ਕੋਈ ਹੋਰ ਬਿਹਾਈਂਡ ਕੋਈ ਗੇਮ ਚੱਲ ਰਹੀ ਹੈ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜਾ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਮਹਾਨ ਕੋਸ਼ ਜਿਸ ਨੂੰ ਅਸੀਂ ਕਹਿੰਦੇ ਆ, ਇਹ ਇੱਕ ਮੀਲ ਪੱਥਰ ਆ ਸਿੱਖਾਂ ਦੇ ਲਈ। ਇਸ ਦੇ ਵਿੱਚ ਸਿੱਖ ਆਇਡੈਂਟੀਟੀ, ਸਿੱਖਾਂ ਦੇ ਸਰੋਤ, ਸਿੱਖਾਂ ਦੀ ਸਿੱਖੀਜ਼ਮ ਹੈ ਕਿ ਉਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਇੰਸਟੀਟਿਊਸ਼ਨਸ ਦੀ ਇਸ ਵਿੱਚ ਵਿਆਖਿਆ ਕੀਤੀ ਆ। ਬੜੀ ਮਿਹਨਤ ਤੋਂ ਅੰਤ ਤੱਕ ਮਿਹਨਤ ਕੀਤੀ ਭਾਈ ਕਾਨ ਸਿੰਘ ਨੇ, ਜਿਹੜੇ ਇਸ ਦੇ ਆਥਰ ਸੀ ਜੀ। ਔਰ ਪਹਿਲੀ ਵਾਰ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੇ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਲਿਖਿਆ। ਮਤਲਬ ਉਹ ਹੈਰਾਨੀ ਦੀ ਗੱਲ ਹੈ ਕਿ ਅੱਜ ਯੂਨੀਵਰਸਿਟੀਆਂ ਉਹ ਕੰਮ ਨਹੀਂ ਕਰ ਸਕਦੀਆਂ ਜਿਨ੍ਹਾਂ ਜਿੱਥੇ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਪ੍ਰੋਫੈਸਰ ਲੱਖਾਂ ਦੀ ਤਨਖਾਹ ਲੈਂਦੇ ਆ, ਉਹ ਸਿਰ ਜੋੜ ਕੇ ਵੀ ਇਸ ਕਿਸਮ ਦਾ ਕੋਈ ਵੀ ਡਾਕੂਮੈਂਟ ਨਹੀਂ ਪੈਦਾ ਕਰ ਸਕੇ ਜਿਸ ਕਿਸਮ ਦਾ ਇਕੱਲੇ ਭਾਈ ਕਾਨ ਸਿੰਘ ਨੇ ਆਪਣੀ ਹਿੰਮਤ ਦਾ ਸਦਕਾ ਇਹ ਪ੍ਰੋਡਿਊਸ ਕੀਤਾ ਜੀ। ਇਸ ਦੇ ਵਿੱਚ ਜਿਹੜੀ ਜਾਣ ਬੁੱਝ ਕੇ ਕੀਤੀ ਗਈ ਛੇੜਖਾਨੀ ਇਸ ਰਾਹੀਂ ਕੀਤੀ ਗਈ, ਉਸ ਦੀ ਮੈਂ ਤੁਹਾਨੂੰ ਥੋੜੀ ਜਿਹੀ ਵਿਆਖਿਆ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਰਾਹੀਂ ਦੇਣਾ ਚਾਹੁੰਦਾ ਜੀ। ਬਿਲਕੁਲ। ਡਾਕਟਰ ਜਸਪਾਲ ਸਿੰਘ ਜਿਹੜੇ ਵਾਈਸ ਚਾਂਸਲਰ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਉਹ ਮੈਂ ਬਹੁਤ ਮੇਰੀ ਅਖਬਾਰਾਂ ਰਾਹੀਂ, ਬਿਆਨਾਂ ਰਾਹੀਂ ਪੰਥ ਨੂੰ ਸੁਚੇਤ ਕਰਦਾ ਰਿਹਾ ਵੀ ਉਹ RSS ਦਾ ਬਹੁਤ ਵੱਡਾ ਸਰਗਣਾ ਸੀ ਔਰ ਉਸ ਬੰਦੇ ਨੂੰ ਪ੍ਰੋਜੈਕਟ ਦਿੱਤਾ ਗਿਆ ਸੀ RSS ਰਾਹੀਂ, ਔਰ RSS ਰਾਹੀਂ ਆਪਣੇ ਜ਼ੋਰ ਦੇ ਨਾਲ ਉਸ ਨੂੰ 3 ਐਕਸਟੈਂਸ਼ਨਾਂ ਦਿੱਤੀਆਂ ਗਈਆਂ। ਹਾਲਾਂਕਿ ਬਹੁਤ ਨਾਲਾਇਕ ਕਿਸਮ ਦਾ ਆਦਮੀ ਸੀ, ਉਹਦੀ ਕੋਈ ਐਕੈਡੈਮਿਕ ਅਚੀਵਮੈਂਟ ਨਹੀਂ ਸੀ, ਉਹ ਸਿਰਫ ਤੇ ਸਿਰਫ ਮੈਨੂਵਰਿੰਗ ਕਰਦਾ ਸੀਗਾ ਜੀ। ਉਹ ਮਤਲਬ ਇੱਧਰ ਉੱਧਰ ਲੋਕਾਂ ਨਾਲ ਮਿਲ ਜੁਲ ਕੇ ਆਪਣੀ ਪੋਜੀਸ਼ਨ ਨੂੰ ਸਟਰੋਂਗ ਕਰਦਾ ਸੀ। ਔਰ ਉਹ ਹੁਣ ਉਸਨੇ ਅਸਤੀਫਾ ਦੇਣ ਤੋਂ ਬਾਅਦ ਉਸ ਦੇ ਅਗੇਂਸਟ ਬੜੇ ਸੰਗੀਨ ਕਰਪਸ਼ਨ ਦੇ ਚਾਰਜਿਸ ਲੱਗੇ ਹੋਏ ਆ ਔਰ ਉਹ ਕਰਪਸ਼ਨ ਦੇ ਚਾਰਜਿਸ ਐਵੀਡੈਂਸ ਦੇ ਨਾਲ ਆ। ਉਸ ਦੇ ਉੱਤੇ ਐਵੀਡੈਂਸ ਲੋਕਾਂ ਨੇ ਦਿੱਤਾ, ਪਰ ਜਿਹੜੀ ਸਰਕਾਰ ਆ ਅਮਰਿੰਦਰ ਸਰਕਾਰ, ਉਹ ਵੀ ਟਸ ਤੋਂ ਮਤ ਨਹੀਂ ਹੋ ਰਹੀ ਕਿਉਂਕਿ ਉਸ ਬੰਦੇ ਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਉਹ RSS ਨਾਲ ਜੁੜੀਆਂ ਹੋਈਆਂ ਔਰ RSS ਉਸਨੂੰ ਹਰ ਗੱਲ ਦੇ ਵਿੱਚ ਥਾਪੜਾ ਦਿੰਦੀ ਹੈ।
ਇਹ ਉਸ ਬੰਦੇ ਨੇ ਡਾਕਟਰ ਜਸਪਾਲ ਸਿੰਘ ਨੇ ਜਾਣ ਬੁੱਝ ਕੇ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਦੇ ਵਿੱਚ ਸਾਰੀ ਉਸ ਨੂੰ ਤਰੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਜੀ, ਤਾਂ ਕਿ ਸਿੱਖ ਆਇਡੈਂਟੀਟੀ ਦੇ ਜਿਹੜੇ ਅੰਸ਼ ਆ, ਸਿੱਖਾਂ ਦੀ ਅੱਡਰੀ ਪਛਾਣ ਦੇ ਜਿਹੜੇ ਅੰਸ਼ ਉਸ ਦੇ ਵਿੱਚ ਸਾਨੂੰ ਮਾਕੂਲ ਮਿਲਦੇ ਆ ਸਬੂਤਾਂ ਦੇ ਆਧਾਰਿਤ, ਉਹਨਾਂ ਨੂੰ ਤੋੜਿਆ ਜਾ ਸਕੇ, ਉਹਨਾਂ ਨੂੰ ਮਰੋੜਿਆ ਜਾ ਸਕੇ, ਉਹਨਾਂ ਨੂੰ ਵਿਗਾੜਿਆ ਜਾ ਸਕੇ, ਤਾਂ ਕਿ ਸਿੱਖਾਂ ਦੀ ਅੱਡਰੀ ਪਹਿਚਾਣ ਦੀ ਧੁੰਦਲੀ ਹੋ ਜਾਵੇ। ਤੋ ਇਹ ਸਾਰੀ ਗੱਲ ਜਾਣ ਬੁੱਝ ਕੇ ਕਰਾਈ ਗਈ। ਜਦੋਂ ਇਸ ਦਾ ਨੋਟਿਸ ਇੱਥੇ ਡਾਕਟਰ ਅਮਰਜੀਤ ਸਿੰਘ ਧਵਨ ਆ, ਉਹ ਬੜੇ ਸਿਆਣੇ ਸੂਝਵਾਨ ਕਮਿਟਡ ਸਕਾਲਰ ਆ, ਉਹਨਾਂ ਨੇ ਇਸ ਦਾ ਨੋਟਿਸ ਲਿਆ ਤੇ ਉਹਨਾਂ ਨੇ ਜਾ ਕੇ ਆਪਣੀ ਰਿਪਰੈਜ਼ੈਂਟੇਸ਼ਨ ਕੀਤੀ ਵਾਈਸ ਚਾਂਸਲਰ ਨੂੰ। ਵਾਈਸ ਚਾਂਸਲਰ ਨੇ ਉਸ ਦੇ ਉੱਤੇ ਕੋਈ ਨੋਟਿਸ ਨਹੀਂ ਲਿਆ, ਔਰ ਉਸ ਤੋਂ ਬਾਅਦ ਉਸ ਬੰਦੇ ਨੇ ਡਾਕਟਰ ਅਮਰਜੀਤ ਸਿੰਘ ਨੇ ਐਜੂਕੇਸ਼ਨ ਮਿਨਿਸਟਰ ਜਿਹੜਾ ਚੀਮਾ ਸੀ, ਡਾਕਟਰ ਚੀਮਾ, ਬਾਦਲ ਸਰਕਾਰ ਦੇ ਵਿੱਚ ਉਸ ਨੂੰ ਅਪਰੋਚ ਕੀਤਾ, ਉਸ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਔਰ ਸਾਰੀਆਂ ਦੱਸੇ ਵੀ ਆਹ ਫਲਾਣੇ ਪੱਤਰੇ ਦੇ ਉੱਤੇ ਆ ਗਲਤੀਆਂ ਹੈਗੀਆਂ, ਆਹ ਚੀਜ਼ਾਂ ਉਸ ਦੇ ਵਿੱਚ ਉਡਾ ਕੇ ਨਵੀਆਂ ਚੀਜ਼ਾਂ ਉਸ ਦੇ ਵਿੱਚ ਪਾਈਆਂ ਜਾ ਰਹੀਆਂ। ਤਾਂ ਉਸ ਤੋਂ ਬਾਅਦ ਵੀ ਕੋਈ ਬਾਦਲ ਸਰਕਾਰ ਨੇ ਉਸ ਦਾ ਨੋਟਿਸ ਨਹੀਂ ਲਿਆ। ਉਸ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਨੇ ਆਪਣੇ ਵਕੀਲ ਰਾਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਔਰ ਉਹ ਪਟੀਸ਼ਨ ਦੇ ਉੱਤੇ ਖੁਸ਼ਕਿਸਮਤੀ ਦੇ ਨਾਲ ਉੱਥੇ ਜਿਹੜੇ ਜੱਜ ਸੀ ਉਹਨਾਂ ਨੇ ਨੋਟਿਸ ਲਿਆ ਔਰ ਇਸ ਦੇ ਉੱਤੇ ਪਾਬੰਦੀ ਲਾਈ। ਤੋ ਇਹ ਸਾਰੀ ਸ਼ਰਾਰਤ ਦੀ ਜੜ ਜਿਹੜੀ ਹੈ ਉਹ ਡਾਕਟਰ ਜਸਪਾਲ ਸਿੰਘ ਹੈ ਔਰ ਡਾਕਟਰ ਜਸਪਾਲ ਸਿੰਘ ਬਹੁਤ ਹੀ ਖਤਰਨਾਕ ਕਿਸਮ ਦਾ ਵੈਸੇ ਤਾਂ ਚੇਤਾਧਾਰੀ ਹੈ, ਲੇਕਿਨ ਉਹ RSS ਦੀਆਂ ਜੜ ਉਸ ਦੇ ਵਿੱਚ RSS ਦੀ ਸਾਰੀ ਆਈਡੀਓਲੋਜੀ ਉਸਦੀ ਰਗ ਵਿੱਚ ਪਈ ਵੀ ਹੈ, ਕਿਉਂਕਿ ਉਸਨੇ ਆਪਣੀ ਪੋਜੀਸ਼ਨ ਨੂੰ ਪ੍ਰੋਟੈਕਟ ਕਰਨਾ ਸੀ। ਵਾਈਸ ਚਾਂਸਲਰ ਰਹਿਣਾ ਸੀ ਔਰ ਉਹ ਕੁਆਲੀਫਾਈਡ ਨਹੀਂ ਸੀ, ਉਸਦੇ ਕੋਲ ਕੋਈ ਇਸ ਕਿਸਮ ਦੀ ਐਕੈਡੈਮਿਕ ਐਕਸਲੈਂਸ ਨਹੀਂ ਸੀ ਜਿਸ ਦੇ ਆਧਾਰ ਦੇ ਉੱਤੇ ਉਹ ਐਡੀ ਵੱਡੀ ਪੋਜੀਸ਼ਨ ਦੇ ਉੱਤੇ ਬਰਕਰਾਰ ਰਹਿ ਸਕਦਾ। ਤੋ ਇਹ ਸਾਰਾ ਕੁਛ ਉਸ ਬੰਦੇ ਦੀ ਦਿਮਾਗ ਦੀ ਕਾਢ, ਉਸ ਦੀ ਸ਼ਰਾਰਤ, ਉਸ ਦੀ ਬੇਈਮਾਨੀ, ਉਸ ਦੀ ਸਿੱਖਾਂ ਪ੍ਰਤੀ ਇੱਕ ਕਿਸਮ ਦਾ ਸਿੱਖਾਂ ਨਾਲ ਧੋਖਾਧੜੀ ਕਰਨ ਵਾਲਾ ਉਹ ਇਨਸਾਨ ਹੈ ਡਾਕਟਰ ਜਸਪਾਲ ਸਿੰਘ। ਔਰ ਹੁਣ ਉਸ ਦੇ ਖਿਲਾਫ ਸ਼ਰੇਆਮ ਰਿਸ਼ਵਤ ਦੇ ਇੱਕ ਨਹੀਂ ਅਨੇਕਾਂ ਇਲਜ਼ਾਮ ਲੱਗੇ ਆ, ਇੱਥੋਂ ਤੱਕ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਦਾ ਫਰਨੀਚਰ ਵੀ ਲੱਕੜਾਂ ਦੇ ਭਾਅ ਦੇ ਉੱਤੇ ਵੇਚ ਦਿੱਤਾ। ਇੰਨਾ ਉਹ ਕਰਪਟ ਆਦਮੀ, ਇੰਨਾ ਉਹ ਬੇਈਮਾਨ ਆਦਮੀ, ਪਰੰਤੂ ਇਸ ਗੱਲ ਦੇ ਬਾਵਜੂਦ ਜਿਹੜੀ ਅਮਰਿੰਦਰ ਸਿੰਘ ਦੀ ਸਰਕਾਰ ਆ ਉਸਨੇ ਉਸ ਦੇ ਖਿਲਾਫ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ। ਚਾਹੀਦਾ ਇਹ ਸੀ ਉਸ ਦੇ ਅਗੇਂਸਟ ਕਰਪਸ਼ਨ ਦਾ ਕੇਸ ਰਜਿਸਟਰ ਕਰਕੇ ਉਹਨੂੰ ਸਰਾਖਾਂ ਦੇ ਪਿੱਛੇ ਸਿੱਟਣਾ ਚਾਹੀਦਾ ਸੀ, ਪਰ ਉਹ ਕਿਉਂਕਿ ਉੱਤੇ ਉਸਦੀ ਅਪਰੋਚ ਆ RSS ਦੇ ਨਾਲ ਔਰ BJP RSS ਦੀ ਕਾਰਨ ਕੋਲ, तो ਇਸ ਕਰਕੇ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਜੀ। ਉਸਨੇ ਨਾਲ ਕਰਪਸ਼ਨ, ਨਾ ਕੇਵਲ ਕਰਪਸ਼ਨ ਹੀ ਕੀਤੀ ਆ ਬਲਕਿ ਸਿੱਖੀ ਨੂੰ ਹਰ ਪਹਿਲੂ ਤੋਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਔਰ ਉੱਥੇ ਉਸਨੇ ਇਸ ਕਿਸਮ ਦੇ ਆਦਮੀਆਂ ਨੂੰ ਪ੍ਰਮੋਟ ਕੀਤਾ ਜਿਸ ਤਰ੍ਹਾਂ ਉੱਥੇ ਨਾਮੀ RSS ਦੇ ਬੰਦੇ ਅਪਾਇੰਟ ਕੀਤੇ, ਡਾਕਟਰ ਜੋਤ ਸਿੰਘ ਕੰਪੈਰੇਟਿਵ ਰਿਲੀਜਨ ਦੇ ਵਿੱਚ ਔਰ ਜਿਹੜਾ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਟ੍ਰੇਨਡ ਬੰਦਾ ਉਸ ਨੂੰ ਉਸ ਜਗ੍ਹਾ ਤੇ ਅਪਾਇੰਟ ਕੀਤਾ। ਇਸੇ ਤਰੀਕੇ ਦੇ ਨਾਲ ਉਸਨੇ ਇੱਕ ਉੱਥੇ ਹਰਭਜਨ ਸਿੰਘ ਆ ਉਸ ਨੂੰ ਅਪਾਇੰਟ ਕੀਤਾ ਔਰ ਇਸੇ ਕਿਸਮ ਦਾ ਇੱਕ ਡਾਕਟਰ ਮਾਨ ਸੀ, ਪ੍ਰੋਫੈਸਰ ਮਾਨ, ਉਸ ਨੂੰ ਅਪਾਇੰਟ ਕੀਤਾ। ਉਸ ਨੂੰ RSS ਵਾਲੇ ਉੱਥੋਂ ਚੱਕ ਕੇ ਉਸ ਨੂੰ ਸੈਂਟਰ ਦੇ ਵਿੱਚ ਲੈ ਗਏ ਆ ਜਿੱਥੇ ਕਿ ਉਸ ਦੀ ਯਾਨੀ ਉਸ ਨੂੰ ਬੜੀ ਇੰਪੋਰਟੈਂਟ ਪੋਜੀਸ਼ਨ ਐਜੂਕੇਸ਼ਨ ਫੀਲਡ 'ਚ ਦਿੱਤੀ ਗਈ ਹੈ ਜੀ। ਸਾਰੀ ਚੀਜ਼ ਹਾਂਜੀ ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਮੈਂਸ਼ਨ ਕਰ ਰਹੇ ਹੋ, ਅਸੀਂ ਇੱਕ ਨੁਕਤੇ ਨੂੰ ਮਹਾਨ ਕੋਸ਼ ਦੀ ਗੱਲ ਲੈ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਸਿੱਖਾਂ ਦੀ ਜਿਹੜੀ ਵੱਖਰੀ ਅੱਡਰੀ ਹੋਂਦ ਹੈਗੀ ਹੈ, ਆਈਡੈਂਟੀਟੀ ਹੈ, ਉਹਨੂੰ ਡਿਲਿਊਟ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਸਾਜ਼ਿਸ਼ ਇਹ RSS ਵੱਲੋਂ ਕੀਤੀ ਜਾ ਰਹੀ ਹੈ। ਇੱਦਾਂ ਦੀ ਹੀ ਇੱਕ ਹੋਰ ਉਦਾਹਰਣ ਸਾਨੂੰ ਮਹਾਰਾਸ਼ਟਰ ਦੇ ਵਿੱਚੋਂ ਵੀ ਮਿਲਦੀ ਹੈ ਜਿੱਥੇ ਨਵਾਂ ਸਿਲੇਬਸ ਘੜਿਆ ਜਾ ਰਿਹਾ ਹੈ 9ਵੀਂ ਕਲਾਸ ਦੇ ਵਿੱਚ। ਉੱਥੇ ਜਿਹੜਾ ਧਰਮ ਯੁੱਧ ਮੋਰਚੇ ਨੂੰ ਇੱਕ ਸੈਡੀਸ਼ਨ ਦਾ ਐਕਟ ਦੱਸਿਆ ਗਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਟੈਰਰਿਸਟ ਦੱਸਿਆ ਗਿਆ
ਤੇ ਐਜੂਕੇਸ਼ਨ ਦੇ ਹਵਾਲੇ ਦੇ ਨਾਲ ਸਾਡੀਆਂ ਜਿਹੜੇ ਸਰੋਤ ਹੈਗੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਛੇੜਛਾੜ ਦੇ ਹਵਾਲੇ ਦੇ ਨਾਲ ਓਵਰਆਲ ਜਿਹੜੀ ਇਹ ਸਾਰੀ ਸਿਚੁਏਸ਼ਨ ਹੈਗੀ ਹੈ ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਹੋਰ ਜੇ ਇਹਦੇ 'ਚ ਤੁਸੀਂ ਕੁਝ ਐਡ ਕਰਨਾ ਚਾਹੋ। ਦੇਖੋ, ਇਹ ਸਾਰੀ ਜਾਣਬੁੱਝ ਕੇ ਕੀਤੀ ਜਾ ਰਹੀ ਸ਼ਰਾਰਤ ਆ ਤਾਂ ਕਿ ਸਿੱਖਾਂ ਦੀ ਜਿਹੜੀ ਅੱਡਰੀ ਪਹਿਚਾਣ ਆ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਹਰ ਪਹਿਲੂ ਤੋਂ ਉਸ ਨੂੰ ਧੁੰਦਲਾ ਕੀਤਾ ਜਾਵੇ ਔਰ ਉਸ ਨੂੰ ਧੁੰਦਲਾ ਕਰਨ ਤੋਂ ਬਾਅਦ ਇਹ ਸ਼ੋਅ ਕੀਤਾ ਜਾਵੇ ਵੀ ਸਿੱਖੀਜ਼ਮ ਦੀ ਕੋਈ ਇੰਡੀਪੈਂਡੈਂਟ ਆਇਡੈਂਟੀਟੀ ਨਹੀਂ, ਸਿੱਖੀਜ਼ਮ ਹਿੰਦੂਆਂ ਦਾ ਇੱਕ ਸੈਕਟ ਆ। ਇਹ RSS ਦੇ ਸ਼ੁਰੂ ਤੋਂ ਲੈ ਕੇ ਏਜੰਡਾ ਹੈ, ਜਿਸ ਏਜੰਡੇ ਨੂੰ ਹੁਣ ਕਿਉਂਕਿ ਤਾਕਤ ਆ ਚੁੱਕੇ ਆ, ਉਹਨਾਂ ਕੋਲ ਬੇਸ਼ੁਮਾਰ ਤਾਕਤ ਆ। ਤਾਕਤ ਤੋਂ ਇਲਾਵਾ ਉਹਨਾਂ ਕੋਲ ਬੇਸ਼ੁਮਾਰ ਸਾਧਨ, ਲੱਖਾਂ ਕਰੋੜਾਂ ਰੁਪਈਆ ਨਾ ਕਿ ਹਿੰਦੁਸਤਾਨ 'ਚ ਬਲਕਿ ਬਾਹਰ ਵੀ, ਬਾਹਰਲੇ ਮੁਲਕਾਂ ਵਿੱਚ ਵੀ ਉਹਨਾਂ ਨੇ ਐਸੇ ਇੰਸਟੀਟਿਊਸ਼ਨ ਕ੍ਰੀਏਟ ਕੀਤੇ ਆ ਜਿੱਥੇ ਇਸ ਏਜੰਡੇ ਨੂੰ ਪਰਸੂ ਕਰ ਰਹੇ ਆ। ਇੱਥੋਂ ਤੱਕ ਕਿ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੇ ਅਰਬਾਂ ਖਰਬਾਂ ਰੁਪਏ ਦੇ ਡੋਨੇਸ਼ਨ ਦੇ ਕੇ ਉਹਨਾਂ ਤੋਂ ਫੈਲੋਸ਼ਿਪਸ ਲੈ ਲਈਆਂ ਔਰ ਫੈਲੋਸ਼ਿਪ ਲੈਣ ਤੋਂ ਬਾਅਦ ਉਹਨਾਂ ਨੇ ਸਿੱਖ ਸਰੂਪ ਦੇ ਵਿੱਚ ਬੰਦਿਆਂ ਨੂੰ ਉੱਥੇ ਅਪਾਇੰਟ ਕਰ ਦਿੱਤਾ ਤਾਂ ਕਿ ਉਹਨਾਂ ਨੂੰ ਆਪ ਲਿਖ ਕੇ ਥੀਸਿਸ ਆਪ ਲਿਖ ਕੇ ਉਹਨਾਂ ਦੇ ਨਾਂ ਉਹਨਾਂ ਦੇ ਹੁਣ ਸਿੱਖਾਂ ਦੇ ਜਿਹੜੇ ਸਿੱਖ ਸਰੂਪ ਦੇ ਵਿੱਚ ਆ ਤਾਂ ਕਿ ਸਿੱਖਾਂ ਦੀ ਆਇਡੈਂਟੀਟੀ ਤੇ ਜਿਤਨਾ ਗੰਦਲਾ ਕੀਤਾ ਜਾ ਸਕੇ ਉਹਨਾਂ ਕਰਿਆ ਜਾ ਰਿਹਾ ਹੈ। ਔਰ ਇਸ ਦਾ ਸਿੱਖ ਸੰਸਥਾਵਾਂ ਨੂੰ ਔਰ ਸਿੱਖ ਜਿਹੜੇ ਚਿੰਤਕ ਆ ਉਹਨਾਂ ਨੂੰ ਇਸ ਦੇ ਬਹੁਤ ਬੜਾ ਸੀਰੀਅਸ ਨੋਟਿਸ ਲੈਣਾ ਚਾਹੀਦਾ। ਹਰ ਲੈਵਲ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਔਰ ਕਾਊਂਟਰ ਲਿਟਰੇਚਰ ਪੈਦਾ ਕਰਨਾ ਚਾਹੀਦਾ ਜੀ। ਜਿਸ ਕਿਸਮ ਦਾ ਲਿਟਰੇਚਰ ਸਿੰਘ ਸਭਾ ਨੇ ਕੀਤਾ ਸੀ, ਅੱਜ ਹੀ ਤੁਹਾਨੂੰ ਬੜੀ ਦਿਲਚਸਪ ਗੱਲ ਦੱਸਦਾ, ਮੈਂ ਹੁਣੇ ਅਖਬਾਰ ਪੜ੍ਹ ਰਿਹਾ ਸੀ, ਉਸ ਦੇ ਵਿੱਚ ਇੱਕ ਖਬਰ ਲੱਗੀ ਹੋਈ ਆ ਟ੍ਰਿਬਿਊਨ ਦੇ ਵਿੱਚ ਕਿ RSS ਨੇ ਕਿਹਾ ਪਰਸੂ ਪਾਰਟੀ ਏਜੰਡਾ ਇਨ ਕੋਲੀਸ਼ਨ RSS ਟੂ BJP। ਉਹਨਾਂ ਨੇ ਕਿਹਾ BJP ਨੂੰ ਕਿਹਾ RSS ਵਾਲਿਆਂ ਨੇ ਵੀ ਹੋਰ ਜ਼ੋਰੋ ਜ਼ਬਰ ਦੇ ਨਾਲ ਸਾਡਾ ਜਿਹੜਾ ਏਜੰਡਾ ਹੈ ਉਸ ਨੂੰ ਪਰਸੂ ਕਰੋ ਔਰ ਕਿਸੇ ਕਿਸਮ ਦੀ ਉਸ ਦੇ ਵਿੱਚ ਢਿੱਲ ਤੇ ਨਰਮੀ ਨਹੀਂ ਆਉਣੀ ਚਾਹੀਦੀ। ਇਹ RSS ਵਾਲਿਆਂ ਨੇ ਸਿੱਧੇ ਤੌਰ ਤੇ ਸੁਚੇਤ ਕੀਤਾ BJP ਦੀ ਸਰਕਾਰ ਨੂੰ ਵੀ ਕਿਸੇ ਕਿਸਮ ਦੇ ਦਬਾਅ ਹੇਠ ਨਾ ਆਓ, ਕਿਸੇ ਕਿਸਮ ਦੇ ਵਿੱਚ ਢਿੱਲ ਨਾ ਵਰਤੋ ਉਸ ਏਜੰਡੇ ਦੇ ਵਿੱਚ। ਔਰ ਇਹ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਘੱਟ ਗਿਣਤੀਆਂ ਨੂੰ ਬਹੁਤ ਹੀ ਸੰਕੇਤਕ ਹੋਣ ਦੀ ਜ਼ਰੂਰਤ ਹੈ। ਇਸ ਕਿਸਮ ਦੀਆਂ ਖਬਰਾਂ ਸ਼ਰੇਆਮ ਲੱਗ ਰਹੀਆਂ। ਜਿਹੜੀ ਆਰਗੇਨਾਈਜੇਸ਼ਨ ਜਥੇਬੰਦੀ RSS ਆਪਣੇ ਆਪ ਨੂੰ ਕਲਚਰਲ ਜਥੇਬੰਦੀ ਕਹਿੰਦੀ ਸੀ, ਉਸ ਦਾ ਨਕਾਬ ਖੁੱਲ ਚੁੱਕਿਆ। ਉਹ ਕੋਈ ਕਲਚਰਲ ਆਰਗੇਨਾਈਜੇਸ਼ਨ ਨਹੀਂ ਹੈ, ਉਹ ਇੱਕ ਪੋਲੀਟੀਕਲ ਸੋਸ਼ੋ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਜਿਹੜੀ ਇੱਕ ਘੱਟ ਗਿਣਤੀਆਂ ਨੂੰ ਹਰ ਪਹਿਲੂ ਤੋਂ ਮਤਲਬ ਉਹਨਾਂ ਨੂੰ ਨੁਕਸਾਨ ਕਰਨ ਲਈ, ਹਰ ਪਹਿਲੂ ਤੋਂ ਉਹਨਾਂ ਨੂੰ ਦਬਾਉਣ ਦੇ ਲਈ, ਹਰ ਪਹਿਲੂ ਤੋਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਔਕਾਤ ਆ, ਉਹਨਾਂ ਦੀ ਜਿਹੜੀ ਆਇਡੈਂਟੀਟੀ ਆ ਉਸ ਨੂੰ ਖਤਮ ਕਰਨ ਲਈ ਇਹ ਹਰ ਪਹਿਲੂ ਤੇ ਕੋਸ਼ਿਸ਼ ਕਰ ਰਹੀ ਹੈ। ਔਰ ਇਹ ਹੁਣ ਉਹ ਜਿਹੜੀ ਚੀਜ਼ ਆ ਉਹ ਸ਼ਰੇਆਮ ਖੁੱਲੇ ਤੌਰ ਦੇ ਉੱਤੇ ਹੁੰਦੀ ਆ ਰਹੀ ਆ। ਤੋ ਇਹ ਸਾਰੀਆਂ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ, ਖਾਸ ਤੌਰ ਤੇ ਸਿੱਖ ਜਿਹੜੇ ਦੂਜਿਆਂ ਨਾਲੋਂ ਵਲਨਰੇਬਲ ਆ, ਮੁਸਲਮਾਨਾਂ ਤੇ ਈਸਾਈਆਂ ਨਾਲੋਂ ਸਿੱਖ ਜ਼ਿਆਦਾ ਵਲਨਰੇਬਲ ਆ। ਤੋ ਇਸ ਕਰਕੇ ਕਿਉਂਕਿ ਸਿੱਖਾਂ ਦੀ ਤਾਂ ਬਾਹਰਲੇ ਕਿਸੇ ਦੇਸ਼ ਦੇ ਵਿੱਚ ਕੋਈ ਕਿਸੇ ਕਿਸਮ ਦੀ ਸਰਕਾਰ ਨਹੀਂ ਜਿਹੜੀ ਕਿ ਉਹਨਾਂ ਦੇ ਦੁੱਖ ਦਰਦ ਦੀ ਆਵਾਜ਼ ਨੂੰ ਬੁਲੰਦ ਕਰ ਸਕੇ। ਸਿੱਖ ਤਾਂ ਆਪ ਹੀ ਆਪਣੀ ਲੜਾਈ ਲੜਨੀ ਪਏਗੀ। ਹਰ ਸਿੱਖ ਨੂੰ ਮੀਡੀਆ, ਜਿਸ ਤਰ੍ਹਾਂ ਦਾ ਤੁਹਾਡਾ ਮੀਡੀਆ, ਉਹਦੇ ਰਾਹੀਂ ਉਹਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ ਔਰ ਸੁਚੇਤ ਹੋਣ ਤੋਂ ਬਾਅਦ ਜਿੰਨਾ ਕੋਈ ਉਹ ਕੁਝ ਕਰ ਸਕਦੇ ਆ ਉਹਨਾਂ ਨੂੰ ਕਰਨ ਦੀ ਲੋੜ ਹੈ। ਉਹ ਇਸ ਬਾਰੇ ਅਵੇਸਲੇ ਨਾ ਹੋਣ, ਇਸ ਬਾਰੇ ਉਹ ਫਿਕਰਮੰਦ ਹੋਣ, ਇਸ ਬਾਰੇ ਕੁਝ ਕੋਸ਼ਿਸ਼ਾਂ ਕਰਦੇ ਰਹਿਣ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੈ। ਤੋ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ ਇਸ ਚੀਜ਼ ਬਾਰੇ ਸੁਚੇਤ ਕਰੀਏ ਤਾਂ ਕਿ ਸਾਡਾ ਇਤਿਹਾਸ ਇਹ ਸਿੱਧੇ ਤੌਰ ਦੇ ਉੱਤੇ ਵਿਗਾੜ ਨਾ ਦੇ। ਜੀ ਡਾਕਟਰ ਢਿੱਲੋਂ, ਜਿਵੇਂ ਇਹ ਸਾਰੇ ਪਾਰਟ ਦੇ ਵਿੱਚ ਜਦੋਂ ਅਸੀਂ ਜੇ ਇਹਨੂੰ ਸਿੱਖਾਂ ਦੇ ਐਂਗਲ ਤੋਂ ਦੇਖਣਾ ਹੋਵੇ, ਸਾਡੀਆਂ ਜਿਹੜੀਆਂ ਸਿਰਮੌਰ ਜਥੇਬੰਦੀਆਂ ਹੈਗੀਆਂ ਨੇ SGPC ਤੋਂ ਸ਼ੁਰੂ ਕਰਦਿਆਂ ਇੰਡੀਵਿਜੂਅਲਸ ਤੱਕ,
ਉਹਨਾਂ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਲਾਂਕਿ SGPC ਨੇ ਕਮੇਟੀ ਜ਼ਰੂਰ ਬਣਾਈ, ਇਸ ਮਹਾਨ ਕੋਸ਼ ਦੇ ਇਸ਼ੂ ਦੇ ਉੱਪਰ ਰਿਪੋਰਟ ਵੀ ਦਿੱਤੀ ਤੇ ਇਹਦੀ ਵਿਕਰੀ ਸਸਪੈਂਡ ਕਰਨ ਦੀ ਮੰਗ ਵੀ ਉਹਨਾਂ ਨੇ ਕੀਤੀ, ਬਟ ਓਵਰਆਲ ਜੇ ਬਾਕੀ ਮਸਲਿਆਂ ਦੇ ਵਿੱਚ ਵੀ ਦੇਖਣਾ ਹੋਵੇ, ਜਦੋਂ ਅਸੀਂ ਇਤਿਹਾਸ ਨਾਲ, ਸਾਡੇ ਧਾਰਮਿਕ ਲਿਟਰੇਚਰ ਦੇ ਨਾਲ ਛੇੜਛਾੜ ਦੀ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਇਸ਼ੂ ਦੀ ਗੱਲ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਜਿਹੜੀ ਅਖਬਾਰੀ ਬਿਆਨਬਾਜ਼ੀ ਤੱਕ ਮਹਿਦੂਦ ਹੋਣ ਦੀ ਹੀ ਗੱਲ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ। ਉਹਦੇ ਤੇ ਕੋਈ ਐਕਸ਼ਨ ਲੈਣਾ ਜਾਂ ਕੋਈ ਉਹਦਾ ਸਿੱਟਾ ਕੱਢਣਾ ਤੇ ਸੰਘਰਸ਼ ਲੀਕ ਕੇ ਕੌਮ ਨੂੰ ਕੋਈ ਪ੍ਰੋਪਰ ਇੱਕ ਕਹਿ ਲਓ ਵੀ ਫੈਸਲਾ ਦੇਣਾ ਵੀ ਆਹ ਗੱਲ ਸੀ, ਆਹ ਹੈਗੀ ਹੈ, ਉਹ ਨਹੀਂ ਸਾਹਮਣੇ ਆਉਂਦੀ। ਇਹਦੇ 'ਚ ਸਿੱਖ ਆਰਗੇਨਾਈਜੇਸ਼ਨਸ ਦੇ ਰੋਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੀਆਂ ਸਿੱਖ ਜਥੇਬੰਦੀਆਂ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਪੂਰਨ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਸਰ ਹੇਠ ਹੈ। ਪ੍ਰਕਾਸ਼ ਸਿੰਘ ਬਾਦਲ 100% BJP ਦਾ ਗੁਲਾਮ ਆ। ਉਹ ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਇਸ ਕਿਸਮ ਦੀਆਂ ਸਟੇਟਮੈਂਟਾਂ ਦੇ ਚੁੱਕਿਆ ਕਿ ਸਾਡਾ ਤੇ BJP ਦਾ ਪਤੀ ਪਤਨੀ ਵਾਲਾ ਰਿਸ਼ਤਾ ਜੀ, 9 ਮਾਸ ਵਾਲਾ ਰਿਸ਼ਤਾ, ਜਨਮ ਦਾ ਸਾਡਾ ਰਿਸ਼ਤਾ ਉਹਨਾਂ ਦੇ ਨਾਲ। ਉਹ ਸਾਰੀ BJP ਵਾਲੇ ਸਮਝਦੇ ਆ ਕਿ ਬਾਦਲ ਜਿਹੜਾ ਹੈ ਉਹ ਸਿਰਫ ਤੇ ਸਿਰਫ ਪੈਸੇ ਦਾ ਹੀ ਲਾਲਸੀ ਆ, ਔਰ ਉਸ ਨੂੰ ਕਿਸੇ ਧਰਮ ਦੇ ਨਾਲ, ਕਿਸੇ ਆਈਡੀਓਲੋਜੀ ਦੇ ਨਾਲ ਕੋਈ ਉਹਦੀ ਕਮਿਟਮੈਂਟ ਨਹੀਂ। ਤੇ ਜਿਸ ਤਰੀਕੇ ਨਾਲ ਅਸੀਂ ਉਸ ਨੂੰ ਇਸਤੇਮਾਲ ਕਰਾਂਗੇ, ਉਸ ਨੂੰ ਆਰਾਮ ਨਾਲ ਇਸਤੇਮਾਲ ਕਰ ਸਕਦੇ ਆ। ਹੁਣ ਵੀ ਆ ਜਿਹੜੀ ਮਤਲਬ ਪੰਜਾਬ ਦੇ ਵਿੱਚ ਸਿਆਸੀ ਤਬਦੀਲੀ ਆਈ ਆ, ਉਸ ਸਿਆਸੀ ਤਬਦੀਲੀ ਦੇ ਵਿੱਚ ਵੀ ਅਮਰਿੰਦਰ ਸਿੰਘ ਤੇ ਸੈਂਟਰ ਸਰਕਾਰ ਬਹੁਤ ਅਸਰ ਅੰਦਾਜ਼ ਆ, ਕਿਉਂਕਿ ਇਸ ਦੇ ਵਿੱਚ ਵੀ ਬਹੁਤ ਬੜੀਆਂ ਖਾਮੀਆਂ ਅਮਰਿੰਦਰ ਸਿੰਘ ਦੇ ਵਿੱਚ ਵੀ। ਕਿਸ ਤਰ੍ਹਾਂ ਦੀਆਂ ਖਾਮੀਆਂ? ਕਿਉਂਕਿ ਇਸ ਬੰਦੇ ਨੇ ਆਪਣਾ ਪੈਸਾ ਬਾਹਰ ਕੱਢਿਆ ਹੋਇਆ, ਔਰ ED ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਸੈਂਟਰਲ ਦੀ ਜਿਹੜੀ ਏਜੰਸੀ ਆ, ਇਸ ਦੀ ਇਨਕੁਆਇਰੀ ਚੱਲ ਰਹੀ ਆ, ਔਰ ਇਸ ਕਰਕੇ ਇਹ ਸੈਂਟਰ ਨੂੰ ਕਿਸੇ ਵੀ ਕੀਮਤ ਤੇ ਨਾਰਾਜ਼ ਕਰਨ ਦੀ ਕੈਪੈਸਿਟੀ ਵਿੱਚ ਨਹੀਂ ਹੈ। ਤੋ ਉਸ ਦੇ ਉੱਤੇ ਅਸਰ ਅੰਦਾਜ਼ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਸ ਦੇ ਪਰਿਵਾਰ ਨੂੰ ਜਿਸ ਕਿਸਮ ਦੀ ਉਹਨਾਂ ਨੇ ਘੁਟਾਲੇ ਕੀਤੇ ਅਰਬਾਂ ਰੁਪਏ ਦੇ, ਉਹਨਾਂ ਦੇ ਉੱਤੇ ਉਹ ਕੋਈ ਕਿਸੇ ਕਿਸਮ ਦਾ ਐਕਸ਼ਨ ਲੈਣ ਦੀ ਸਮਰੱਥ ਨਹੀਂ ਹੈ ਜੀ। ਇਹ ਸਾਰੀ ਮਿਲੀ ਭੁਗਤ ਆ। ਪ੍ਰਕਾਸ਼ ਸਿੰਘ ਬਾਦਲ ਕੋਈ ਵੀ ਗੱਲ ਨਹੀਂ ਕਰੇਗਾ ਜਿਸ ਗੱਲ ਦੇ ਨਾਲ ਕਿਸੇ ਵੀ BJP ਵਾਲੇ ਨੂੰ ਮਾੜਾ ਮੋਟਾ ਵੀ ਕੋਈ ਨਾਰਾਜ਼ ਕਰਨ ਵਾਲੀ ਗੱਲ ਹੋਵੇ। ਤੋ ਇਸ ਕਰਕੇ BJP ਨੂੰ ਲਗਾਮ ਪਾਉਣ ਦੇ ਲਈ, RSS ਨੂੰ ਲਗਾਮ ਪਾਉਣ ਦੇ ਲਈ ਨਾ ਤਾਂ ਬਾਦਲ ਦੇ ਕੋਲ ਸਮਰੱਥਾ ਹੈ, ਨਾ ਇਸੇ ਤਰੀਕੇ ਨਾਲ ਅਮਰਿੰਦਰ ਸਿੰਘ ਕੋਲ ਸਮਰੱਥਾ ਹੈ। ਤੋ ਸਾਨੂੰ, ਸਾਡੇ ਕੌਮ ਨੂੰ ਸਭ ਤੋਂ ਵੱਡੀ ਜ਼ਰੂਰਤ ਹੈ ਇੱਕ ਬਹੁਤ ਹੀ ਸਿਆਣੇ, ਸਮਝਦਾਰ, ਸੂਝਵਾਨ ਲੀਡਰ ਦੀ। ਅਸੀਂ ਟੋਟਲੀ ਲੀਡਰਲੈਸ ਹੋਏ ਪਏ ਆ, ਜਿੱਥੇ ਕਿ ਸਾਡੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਨਹੀਂ ਹੈ। ਤੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਇਹ ਅਟੈਕ ਜਿਹੜੇ ਆ ਉਹ ਕੰਟੀਨਿਊ ਕਰਨਗੇ। ਔਰ ਹੁਣ ਜਿਹੜੀ BJP ਵਾਲੇ ਆ ਖੁੱਲੇ ਤੌਰ ਦੇ ਉੱਤੇ ਐਜੂਕੇਸ਼ਨ ਦੇ ਏਜੰਡੇ ਨੂੰ ਸੈਕਰਲਾਈਜ਼ ਕਰ ਰਹੇ ਆ, ਉਹਦਾ ਭਗਵਾਕਰਨ ਕਰ ਰਹੇ ਆ, ਉਸ ਨੂੰ ਪੂਰੇ ਤੌਰ ਦੇ ਉੱਤੇ RSS ਦੀ ਆਈਡੀਓਲੋਜੀ ਦੇ ਨਾਲ ਜੋੜ ਰਹੇ ਆ। ਹਿੰਦੁਸਤਾਨ ਦਾ ਪਾਸਟ, ਹਿੰਦੁਸਤਾਨ ਦੀਆਂ ਸੰਸਥਾਵਾਂ, ਹਿੰਦੁਸਤਾਨ ਦਾ ਕਲਚਰਲ ਜਿਹੜਾ ਪਾਸਟ ਆ ਔਰ ਪ੍ਰੈਜ਼ੈਂਟ ਆ, ਉਸ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਆ। ਔਰ ਘੱਟ ਗਿਣਤੀਆਂ ਨੂੰ, ਖਾਸ ਤੌਰ ਤੇ ਸਿੱਖਾਂ ਨੂੰ ਇੱਕ ਅਲਾਰਮਿੰਗ ਬੈਲ ਆ ਕਿ ਉਹ ਸੁਚੇਤ ਹੋ ਜਾਣ। ਇਸ ਕਿਸਮ ਦੀ ਜਿਹੜੀ ਏਜੰਡਾ ਹੈ ਉਸ ਨੂੰ ਅੱਗੇ ਤੱਕ ਨਾ ਲਿਜਾਣ ਦੇਣ ਔਰ ਖੜੇ ਹੋਣ, ਇਸ ਗੱਲ ਤੇ ਪਹਿਰਾ ਦੇਣ, ਇਸ ਗੱਲ ਤੇ ਉਹ ਆਪਣਾ ਫਿਕਰਮੰਦ ਹੋਣ ਤੇ ਜਿੰਨੀ ਕਿ ਜਿਸ ਦੀ ਸਮਰੱਥਾ ਹੈ ਉਸ ਦੇ ਉੱਤੇ ਉਹ ਆਪਣਾ ਕੰਮ ਕਰੇ ਹਰ ਲੈਵਲ ਦੇ ਉੱਤੇ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕਰਦੇ ਆ ਅਸੀਂ ਇਹ ਸਾਰੇ ਇਸ਼ੂ ਦੀ, ਤੇ ਜੇ ਅਸੀਂ ਸਿੱਖਾਂ ਦੀ ਗੱਲ ਕਰਨੀ ਹੋਵੇ ਤਾਂ ਮਤਲਬ ਸਾਡੇ ਧਾਰਮਿਕ ਜਿਹੜੇ ਸਰੋਤ ਹੈਗੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਤੇ ਅਸੀਂ ਅਖਬਾਰਾਂ ਤੱਕ ਹੀ ਮਹਿਦੂਦ ਰਹਿ ਜਾਂਦੇ ਹਾਂ, ਬਿਆਨਬਾਜ਼ੀ ਦੇਣ ਤੱਕ। ਤੇ ਜਦੋਂ ਉਹ ਵਾਪਸ ਲੈ ਲਿਆ ਜਾਂਦਾ, ਹੁਣ ਜਿਵੇਂ ਸੇਲਸ ਵਾਪਸ ਲਈ ਗਈ ਹੈ ਤਾਂ ਸਾਰਾ ਮਾਮਲਾ ਠੱਪ। ਮਤਲਬ ਅਸੀਂ ਨਹੀਂ ਦੇਖਣਾ ਵੀ ਅਸੀਂ ਇਹਦੇ ਪਿੱਛੇ ਕੌਣ ਸੀ, ਇਹਦੇ ਲਈ ਰਿਸਪੌਂਸਿਬਲ ਕੌਣ ਹੈ, ਉਹਨੂੰ ਫਿਰ ਅਸੀਂ ਠੀਕ ਕਿਵੇਂ ਕਰਨਾ, ਟੈਕਲ ਕਿਵੇਂ ਕਰਨਾ, ਜਾਂ ਉਹਨੂੰ ਕਟਹਿਰੇ ਦੇ ਵਿੱਚ ਖੜਾ ਕਿਵੇਂ ਕਰਨਾ। ਸੋ ਅਸੀਂ ਸੁੱਤੇ ਹੋਏ ਹਾਂ, ਸਿੱਖ ਕੌਮ ਐਜ਼ ਅ ਸਿੱਖ ਨੇਸ਼ਨ ਅਸੀਂ ਸੁੱਤੇ ਹੋਏ ਹਾਂ, ਜਾਂ ਸਾਡੀ ਇਹ ਜਿਹੜੀ ਆਲਸ ਹੈਗੀ ਹੈ ਇਹਦਾ ਕਾਰਨ ਕੀ ਹੈ?
ਇਸ ਦਾ ਹਾਲਤ ਦਾ ਕਾਰਨ ਇਹ ਹੈ ਜੀ, ਸਾਡੇ ਵਿੱਚ ਕੁਝ ਐਸੇ ਅੰਤਰ ਆ ਜਿਹੜੇ ਸਵਾਰਥੀ ਆ, ਜਿਹੜੇ ਲਾਲਚੀ ਆ, ਔਰ ਲਾਲਚ ਵੀ ਹੱਦੋਂ ਪਰੇ। ਤੋ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਨੂੰ ਲਾਲਚ ਦੇ ਅਧੀਨ ਕਰਕੇ ਔਰ ਸੈਂਟਰਲ ਗਵਰਨਮੈਂਟ ਤੋਂ ਔਰ ਸਟੇਟ ਗਵਰਨਮੈਂਟ ਤੋਂ ਆਪਣੀਆਂ ਜ਼ਾਤੀ ਫੇਵਰਸ ਲੈ ਕੇ ਪੈਸਾ ਲੁੱਟ ਕੇ ਉਹ ਸਿੱਖਾਂ ਦੀ ਕੋਈ ਵੀ ਜਿਹੜੀ ਗੱਲ ਹੈ ਉਸ ਨੂੰ ਕਿਸੇ ਕਿਸਮ ਦੀ ਸਪੋਰਟ ਨਹੀਂ ਦਿੰਦੇ, ਬਲਕਿ ਉਸ ਦਾ ਅੰਦਰੂਨੀ ਤੌਰ ਤੇ ਵਿਰੋਧ ਕਰਦੇ ਜੀ। ਤੋ ਇਹ ਸਾਰੀ ਸਿੱਖਾਂ ਨੂੰ ਆਪਣਾ ਸੁਚੇਤ ਹੋ ਕੇ ਵਾਚ ਕਰਨਾ ਚਾਹੀਦਾ ਵੀ ਡਾਕਟਰ ਜਸਪਾਲ ਸਿੰਘ ਕੌਣ ਹੈ, ਉਸਨੇ ਕੀ ਕੀਤਾ, ਕਿਹੜੇ ਪਾਸਿਓਂ ਆਇਆ, ਕਿਹੜੀ ਉਹਦੀ ਕੁਆਲੀਫਿਕੇਸ਼ਨ ਹੈ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖ ਕੇ ਮਾਰਕ ਕਰ ਲੈਣੀਆਂ ਚਾਹੀਦੀਆਂ ਵੀ ਇਹਨਾਂ ਨੇ ਇੰਨਾ ਵੱਡਾ ਨੁਕਸਾਨ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਖੀ ਨੂੰ ਹਰ ਪਹਿਲੂ ਤੋਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀ ਡਾਟਰ ਇਨ ਲਾ ਜਿਹੜੀ ਹੈ ਹਰਸਿਮਰਤ ਕੌਰ, ਉਹ ਸੈਂਟਰ 'ਚ ਮਿਨਿਸਟਰ ਬਣੀ ਹੋਈ ਹੈ ਕੈਬਨਿਟ ਰੈਂਕ ਦੀ। 3.25 ਸਾਲ ਹੋ ਚੁੱਕੇ ਆ ਉਸ ਨੂੰ ਸੈਂਟਰ ਦੇ ਵਿੱਚ ਮਿਨਿਸਟਰ ਬਣਿਆ। ਇੱਕ ਵੀ ਗੱਲ ਕਹਿ ਦੇਵੇ ਜਿਹੜੀ ਉਹਨੇ ਪੰਜਾਬ ਦੇ ਵਿੱਚ ਕੀਤੀ ਹੈ, ਇੱਕ ਵੀ ਗੱਲ, ਕੋਈ ਮਾੜਾ ਮੋਟਾ ਕਾਰਖਾਨਾ ਹੀ ਲਾਇਆ ਹੋਵੇ ਪੰਜਾਬ ਦੇ ਵਿੱਚ, ਕੋਈ ਮਾੜੀ ਮੋਟੀ ਹੋਰ ਡਿਵੈਲਪਮੈਂਟ ਲਈ ਕੋਈ ਕੰਮ ਕੀਤਾ ਹੋਵੇ, ਸਵਾਏ ਇਸ ਤੋਂ ਕਿ ਸਟੇਟਮੈਂਟਾਂ ਦੇ ਦਿੰਦੀ ਆ ਔਰ ਲੜਾਕੀ ਔਰਤ ਆ ਉਹ, ਔਰ ਉਸ ਦਾ ਕੋਈ ਕਿਸੇ ਕਿਸਮ ਦਾ ਪੋਲੀਟੀਕਲ ਉਸ ਦਾ ਕੋਈ ਲੈਵਲ ਨਹੀਂ। ਤੋ ਇਸ ਕਿਸਮ ਦੀ ਜਦੋਂ ਸਾਰੀ ਗੱਲ ਦੇ ਉੱਤੇ ਗਲਬਾ ਹੀ ਇੱਕ ਪਰਿਵਾਰ ਦਾ, ਤਾਂ ਲੋਕ ਵਿਚਾਰੇ ਜਿਹੜੇ ਆਮ ਆ ਉਹ ਵਿਚਾਰੇ ਕੀ ਕਰ ਸਕਦੇ। ਔਰ ਇਤਨਾ ਸਰਮਾਇਆ ਉਹਨਾਂ ਨੇ ਇਕੱਠਾ ਕਰ ਲਿਆ, ਜੇ ਮੈਂ ਤੁਹਾਨੂੰ ਦੱਸਾਂ ਮੈਨੂੰ ਪਤਾ ਲੱਗਿਆ ਇੱਕ ਵੋਟ 10-10 ਹਜ਼ਾਰ ਰੁਪਏ ਦੇ ਵਿੱਚ ਵਿਕੀ ਆ। ਇਹ ਮੈਂ ਨਹੀਂ ਕਹਿ ਰਿਹਾ, ਇਹ ਐਨਰਾਮ ਦੀ ਇੱਕ ਕਿਤਾਬ ਆ ਕਰਪਸ਼ਨ ਇਨ ਇੰਡੀਆ, ਹੁਣੇ ਰੀਸੈਂਟਲੀ ਰਿਲੀਜ਼ ਹੋਈ ਆ, ਜਿਹੜਾ ਕਿ ਐਨਰਾਮ ਹਿੰਦੂ ਅਖਬਾਰ ਦਾ ਐਡੀਟਰ ਰਿਹਾ, ਜਿਹੜਾ ਬੜਾ ਨਾਮੀ ਅਖਬਾਰ ਆ ਹਿੰਦੁਸਤਾਨ ਦਾ, ਉਸ ਦਾ ਐਡੀਟਰ ਰਿਹਾ। ਤੋ ਜਦੋਂ ਇਸ ਕਿਸਮ ਦੀਆਂ ਖੁੱਲੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ ਔਰ ਹੁਣ ਵੀ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪਰਿਵਾਰ ਆਜ਼ਾਦ ਦਮ ਦਲਾਉਂਦਾ ਫਿਰ ਰਿਹਾ, ਕੋਈ ਉਸ ਨੂੰ ਨੱਥ ਨਹੀਂ ਪਾਈ ਗਈ। ਅਮਰਿੰਦਰ ਸਿੰਘ ਨੇ ਸੈਂਕੜੇ ਬਿਆਨ ਦਿੱਤੇ ਸੀ ਵੀ ਮੈਨੂੰ ਜਦੋਂ ਤਾਕਤ ਆ ਗਈ ਤਾਂ ਮੈਂ ਇਹਨਾਂ ਨੂੰ ਜੇਲ੍ਹ ਦੇ ਅੰਦਰ ਕਰ ਦੂੰਗਾ, ਮੈਂ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਕਰੂੰਗਾ। ਤੋ ਕੋਈ ਕੰਮ ਨਹੀਂ ਕਰ ਰਿਹਾ, ਬਲਕਿ ਹਰ ਮੌਕੇ ਤੇ ਬਿਆਨ ਦਿੰਦਾ। ਜਦੋਂ ਕੋਈ ਆਵਾਜ਼ ਉੱਠਦੀ ਆ ਪ੍ਰਕਾਸ਼ ਸਿੰਘ ਬਾਦਲ ਦੀ ਰਿਸ਼ਵਤ ਬਾਰੇ ਤਾਂ ਉਹ ਬਿਆਨ ਦਿੰਦਾ ਕਿ ਮੈਂ ਕੋਈ ਵੈਂਡੇਟਾ ਪੋਲਿਟਿਕਸ ਨਹੀਂ ਕਰਨੀ। ਤੋ ਇਹ ਸਾਰੀ ਚੀਜ਼ ਦੀ ਘਟਨਾਕ੍ਰਮ ਇਸ ਗੱਲ ਨੂੰ ਸੰਕੇਤ ਦੇ ਰਿਹਾ ਕਿ ਕੋਈ ਕਰਪਸ਼ਨ ਕਰ ਲੋ ਪਰ ਸਿੱਖਾਂ ਦੀ ਆਇਡੈਂਟੀਟੀ ਨੂੰ ਖਤਮ ਕਰ ਦਿਓ। ਕਿੰਨਾ ਪੈਸਾ ਕਮਾ ਲਓ, ਸਾਨੂੰ ਇਸ ਦੇ ਨਾਲ ਕੋਈ ਸਰੋਕਾਰ ਨਹੀਂ। ਤੁਹਾਨੂੰ ਖੁੱਲ੍ਹ ਦਿੱਤੀ ਜਾਏਗੀ, ਤੁਹਾਨੂੰ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਏਗੀ ਸੈਂਟਰ ਕੰਨਿਓ। ਸਿੱਖਾਂ ਦੇ ਜ਼ਿਹਨ ਦੇ ਵਿੱਚੋਂ, ਸਿੱਖਾਂ ਦੀ ਸਾਈਕੀ ਦੇ ਵਿੱਚੋਂ, ਸਿੱਖਾਂ ਦੀ ਆਜ਼ਾਦ ਧਾਰਮਿਕ ਆਜ਼ਾਦ ਹਸਤੀ ਦਾ ਆਈਡੀਆ ਕਿਸੇ ਤਰੀਕੇ ਨਾਲ ਕੱਢ ਦਿਓ। ਸਿੱਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਮਰੋੜ ਦਿਓ। ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਨੂੰ ਖਤਮ, ਉਹਨੂੰ ਬਿਲਕੁਲ ਉਹਦਾ ਵਿਨਾਸ਼ ਕਰ ਦਿਓ। ਉਹਨਾਂ ਨੂੰ ਕਿਸੇ ਕਿਸਮ ਦਾ ਸਰੋਕਾਰ ਨਹੀਂ। ਤੋ ਕਿਸ ਕਿਸਮ ਦੀ ਅਕਾਲੀ ਦਲ ਪਾਰਟੀ ਹੈ ਜਿਹਨੇ ਇੱਕ ਬਿਆਨ ਵੀ ਨਹੀਂ ਦਿੱਤਾ, ਜਿਹਨੇ ਇੱਕ ਸਟੇਟਮੈਂਟ ਵੀ ਨਹੀਂ ਦਿੱਤੀ, ਜੋ ਐਡੀ ਵੱਡੀ ਗੱਲ ਹੋ ਗਈ ਔਰ ਉਹ ਸਾਹਮਣੇ ਆ ਗਈ। ਬਾਕੀਆਂ ਚੀਜ਼ਾਂ ਤਾਂ ਲੁਕੀਆਂ ਹੋਈਆਂ। ਤੋ ਅੱਜ RSS ਬਹੁਤ ਜ਼ਿਆਦਾ ਹਾਵੀ ਹੋ ਚੁੱਕੀ ਆ ਔਰ ਉਹ ਹਾਵੀ ਹੋ ਕੇ ਜਿਹੜਾ ਐਜੂਕੇਸ਼ਨ ਦਾ ਕਰਿਕੂਲਮ ਆ ਉਸ ਨੂੰ ਬਦਲ ਕੇ ਬੱਚਿਆਂ ਦੇ ਮਾਈਂਡ ਦੇ ਵਿੱਚ ਸਿੱਖਾਂ ਪ੍ਰਤੀ, ਸਿੱਖਾਂ ਦੇ ਜਿਹੜੇ ਨਾਮਵਰ ਲੀਡਰ ਆ ਉਹਨਾਂ ਪ੍ਰਤੀ ਇੱਕ ਜ਼ਹਿਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਤਾਂ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਬੱਚਿਆਂ ਦੇ ਜਦੋਂ ਜ਼ਹਿਰ ਪੈਦਾ ਹੋ ਜਾਏਗੀ ਉਹ ਕੁਦਰਤੀ ਤੌਰ ਤੇ ਸਿੱਖਾਂ ਨੂੰ ਤੇ ਸਿੱਖੀ ਨੂੰ ਨਫ਼ਰਤ ਕਰਨਗੇ ਔਰ ਇਸ ਦੇ ਬਹੁਤ ਭਿਆਨਕ ਨਤੀਜੇ ਨਿਕਲਣ ਵਾਲੇ ਆ। ਪਰ ਸਿੱਖ ਕੌਮ ਇਸ ਦੇ ਉੱਤੇ ਬਾਈ ਐਂਡ ਲਾਰਜ ਸੁੱਤੀ ਪਈ। ਜੀ ਡਾਕਟਰ ਢਿੱਲੋਂ, ਜ਼ਰੂਰ ਕਿਤੇ ਨਾ ਕਿਤੇ ਸਾਨੂੰ ਆਪਣੇ ਤੌਰ ਦੇ ਉੱਪਰ ਐਜ਼ ਅ ਸਿੱਖ ਨੇਸ਼ਨ ਸੁਚੇਤ ਹੋਣ ਦੀ ਬਹੁਤ ਲੋੜ ਹੈ ਤਾਂ ਕਿ ਅਸੀਂ ਲਾਮਬੰਦ ਹੋ ਕੇ ਜਿਹੜੀਆਂ ਇਹ ਮੁਸ਼ਕਲਾਂ ਸਾਡੇ ਸਾਹਮਣੇ ਖਲੋਤੀਆਂ ਨੇ ਇਹਨਾਂ ਨੂੰ ਟੈਕਲ ਕਰ ਸਕੀਏ। ਸੋ ਡਾਕਟਰ ਢਿੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਇਸ਼ੂ ਦੇ ਉੱਪਰ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ।
बहुत बहुत धन्यवाद डॉक्टर ढिल्लों तुहाडा। वाहिगुरू जी का खालसा, वाहिगुरू जी की फतेह। व्यूअर्स, ਇਹ ਸਨ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਮਹਾਨ ਕੋਸ਼ ਦੇ ਹਵਾਲੇ ਨਾਲ ਜੋ ਉਹਦੇ ਵਿੱਚ ਗਲਤੀਆਂ ਹੋਈਆਂ ਤੇ ਬਾਅਦ 'ਚ ਉਹਦੀ ਜਿਹੜੀ ਵਿਕਰੀ ਹੈ ਉਹਦੇ 'ਤੇ ਪਾਬੰਦੀ ਲੱਗੀ ਹੈ, ਇਹਦੇ ਬਿਹਾਈਂਡ ਕੀ ਉਹ ਸਮਝਦੇ ਨੇ ਉਸ ਬਾਰੇ ਵਿਚਾਰ ਆਪਣੇ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜੀ ਅੱਜ ਦੀ ਵਿਚਾਰ ਚਰਚਾ ਸੀ ਚੰਗੀ ਲੱਗੀ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਤੇ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। 3601 37th Avenue, Long Island City, New York 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਸੋ ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫਤੇ ਸੋਮਵਾਰ ਨੂੰ 9:30 ਵਜੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।